ਅਗਲੀ ਖਬਰ ਚੀਨੋ ਹਿਲਸ ਤੋਂ ਆ ਰਹੀ ਹੈ, ਜਿੱਥੇ ਇੱਕ 65 ਸਾਲਾਂ ਦਾ ਚਾਈਨੀਜ਼ ਮੂਲ ਦਾ ਕਵਰਡ ਏਜੰਟ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਯੂਐਸ ਦੇ ਅਟਾਰਨੀ ਜਨਰਲ ਆਫਿਸ ਜੋ ਹੈਗਾ ਸਦਰਨ ਕੈਲੀਫੋਰਨੀਆ ਦਾ, ਉਹਨਾਂ ਨੇ ਇਹ ਕਿਹਾ ਵੀ 2022 ਤੋਂ ਲੈ ਕੇ ਜਨਵਰੀ 2024 ਤੱਕ ਮਾਈਕ ਸਨ ਨਾਮ ਦਾ ਇਹ ਬੰਦਾ ਜੋ ਚੀਨੋ ਹਿਲਸ ਦਾ ਰੈਜ਼ੀਡੈਂਟ ਆ, ਇਹ ਕੈਂਪੇਨ ਐਡਵਾਈਜ਼ਰ ਰਿਹਾ ਇਲੈਕਟਡ ਸਿਟੀ ਕੌਂਸਲ ਮੈਂਬਰ ਦੇ ਲਈ ਸਦਰਨ ਕੈਲੀਫੋਰਨੀਆ ਦੇ ਵਿੱਚ। ਤੇ ਉਹ ਨਾਲ ਦੀ ਨਾਲ ਕੰਮ ਵੀ ਕਰਦਾ ਸੀ ਚਾਈਨੀਜ਼ ਇੰਟੈਲੀਜੈਂਸ ਦੇ ਲਈ, ਜਦੋਂ ਕਿ ਕਿਸੇ ਵੀ ਯੂਐਸ ਅਟਾਰਨੀ ਜਨਰਲ ਦੇ ਆਫਿਸ ਨੂੰ ਇਹ ਦੱਸਿਆ ਨਹੀਂ ਸੀਗਾ। ਸੋ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਉਹ ਚਾਈਨਾ ਪ੍ਰੋ ਚਾਈਨਾ ਦੇ ਨਾਲ ਜਿਹੜੇ ਰਲ ਕੇ ਚਲਾਉਣ ਦੀ ਗੱਲ ਕਰਦਾ ਸੀਗਾ। ਇੱਕ ਨਿਊਜ਼ਪੇਪਰ ਵੀ ਕੱਢਦਾ ਸੀ ਜਿਹਦੇ ਵਿੱਚ ਪ੍ਰੋ ਚਾਈਨੀਜ਼ ਖਬਰਾਂ ਹੁੰਦੀਆਂ ਸੀਗੀਆਂ। ਇੱਥੋਂ ਤੱਕ ਕਿ ਕਹਿੰਦੇ $80,000 ਤੱਕ ਵੀ ਜਿਹੜਾ ਉਹਨ ਇਕੱਠਾ ਕੀਤਾ ਸੀ ਆਰਗੇਨਾਈਜ਼ ਕਰਨ ਲਈ ਪ੍ਰੋ ਪੀਪਲਜ਼ ਰਿਪਬਲਿਕ ਆਫ ਚਾਈਨਾ ਡੈਮੋਨਸਟ੍ਰੇਸ਼ਨ ਐਟ 4th ਆਫ ਜੁਲਾਈ ਪਰੇਡ ਇਨ ਵਾਸ਼ਿੰਗਟਨ ਡੀਸੀ ਦੇ ਵਿੱਚ। ਚਾਈਨਾ ਦੇ ਹੱਕ ਦੇ ਵਿੱਚ ਪਰੇਡ ਕੱਢਣੀ ਸੀ, $80,000 ਆਲਰੇਡੀ। ਸੋ ਨੈਚੁਰਲੀ ਕਿੱਥੋਂ ਉਹ ਚਾਈਨਾ ਦੀ ਸਰਕਾਰ ਨੇ ਦਿੱਤਾ ਸੀ। ਸੋ ਇਹੀ ਟਰਾਂਸਨੈਸ਼ਨਲ ਰਿਪਰੈਸ਼ਨ ਆ। ਜਦੋਂ ਬਿੱਲ ਆਇਆ ਸੀ ਨਾ ਕੈਲੀਫੋਰਨੀਆ ਸਟੇਟ 'ਚ, ਸਿੱਖਾਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ, ਪਰ ਗਵਰਨਰ ਜਿਹੜਾ ਆ ਉਹ ਪਿੱਠ ਦਿਖਾਲ ਗਿਆ ਐਂਡ ਤੇ ਜਾ ਕੇ। ਸੋ ਜਦੋਂ ਇਹੀ ਚੀਜ਼ ਹੈ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ, ਬਾਕੀ ਮੁਲਕਾਂ ਦੇ ਜਿਹੜੇ ਲੋਕ ਹੈਗੇ ਆ ਉਹ ਕਿੱਦਾਂ ਜਿਹੜੀ ਸਰਕਾਰਾਂ ਆ ਉਹ ਅਮਰੀਕਾ ਦੇ, ਚਾਹੇ ਉਹ ਪੋਲੀਟਿਕਸ ਆ, ਚਾਹੇ ਉਹ ਜਿਹੜੇ ਉਹਨਾਂ ਸਰਕਾਰਾਂ ਨੂੰ ਕ੍ਰਿਟੀਸਾਈਜ਼ ਕਰਦੇ ਆ, ਉਹਨਾਂ ਦੇ ਪਿੱਛੇ ਜਾਂਦੇ ਹੈਗੇ ਆ। ਸੋ ਇਹ ਵੱਡੀ ਉਦਾਹਰਨ ਹੈਗੀ ਆ। ਸੋ ਹੁਣ ਇਸ ਬੰਦੇ ਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਪਾਇਆ ਗਿਆ ਹੈਗਾ ਜੀ। ਅਗਲੀ ਖਬਰ ਚੀਨੋ ਹਿਲਸ ਤੋਂ ਆ ਰਹੀ ਹੈ, ਜਿੱਥੇ ਇੱਕ 65 ਸਾਲਾਂ ਦਾ ਚਾਈਨੀਜ਼ ਮੂਲ ਦਾ ਕਵਰਡ ਏਜੰਟ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਯੂਐਸ ਦੇ ਅਟਾਰਨੀ ਜਨਰਲ ਆਫਿਸ ਜੋ ਹੈਗਾ ਸਦਰਨ ਕੈਲੀਫੋਰਨੀਆ ਦਾ, ਉਹਨਾਂ ਨੇ ਇਹ ਕਿਹਾ ਵੀ 2022 ਤੋਂ ਲੈ ਕੇ ਜਨਵਰੀ 2024 ਤੱਕ ਮਾਈਕ ਸਨ ਨਾਮ ਦਾ ਇਹ ਬੰਦਾ ਜੋ ਚੀਨੋ ਹਿਲਸ ਦਾ ਰੈਜ਼ੀਡੈਂਟ ਆ, ਇਹ ਕੈਂਪੇਨ ਐਡਵਾਈਜ਼ਰ ਰਿਹਾ ਇਲੈਕਟਡ ਸਿਟੀ ਕੌਂਸਲ ਮੈਂਬਰ ਦੇ ਲਈ ਸਦਰਨ ਕੈਲੀਫੋਰਨੀਆ ਦੇ ਵਿੱਚ। ਤੇ ਉਹ ਨਾਲ ਦੀ ਨਾਲ ਕੰਮ ਵੀ ਕਰਦਾ ਸੀ ਚਾਈਨੀਜ਼ ਇੰਟੈਲੀਜੈਂਸ ਦੇ ਲਈ, ਜਦੋਂ ਕਿ ਕਿਸੇ ਵੀ ਯੂਐਸ ਅਟਾਰਨੀ ਜਨਰਲ ਦੇ ਆਫਿਸ ਨੂੰ ਇਹ ਦੱਸਿਆ ਨਹੀਂ ਸੀਗਾ। ਸੋ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਉਹ ਚਾਈਨਾ ਪ੍ਰੋ ਚਾਈਨਾ ਦੇ ਨਾਲ ਜਿਹੜੇ ਰਲ ਕੇ ਚਲਾਉਣ ਦੀ ਗੱਲ ਕਰਦਾ ਸੀਗਾ। ਇੱਕ ਨਿਊਜ਼ਪੇਪਰ ਵੀ ਕੱਢਦਾ ਸੀ ਜਿਹਦੇ ਵਿੱਚ ਪ੍ਰੋ ਚਾਈਨੀਜ਼ ਖਬਰਾਂ ਹੁੰਦੀਆਂ ਸੀਗੀਆਂ। ਇੱਥੋਂ ਤੱਕ ਕਿ ਕਹਿੰਦੇ $80,000 ਤੱਕ ਵੀ ਜਿਹੜਾ ਉਹਨ ਇਕੱਠਾ ਕੀਤਾ ਸੀ ਆਰਗੇਨਾਈਜ਼ ਕਰਨ ਲਈ ਪ੍ਰੋ ਪੀਪਲਜ਼ ਰਿਪਬਲਿਕ ਆਫ ਚਾਈਨਾ ਡੈਮੋਨਸਟ੍ਰੇਸ਼ਨ ਐਟ 4th ਆਫ ਜੁਲਾਈ ਪਰੇਡ ਇਨ ਵਾਸ਼ਿੰਗਟਨ ਡੀਸੀ ਦੇ ਵਿੱਚ। ਚਾਈਨਾ ਦੇ ਹੱਕ ਦੇ ਵਿੱਚ ਪਰੇਡ ਕੱਢਣੀ ਸੀ, $80,000 ਆਲਰੇਡੀ। ਸੋ ਨੈਚੁਰਲੀ ਕਿੱਥੋਂ ਉਹ ਚਾਈਨਾ ਦੀ ਸਰਕਾਰ ਨੇ ਦਿੱਤਾ ਸੀ। ਸੋ ਇਹੀ ਟਰਾਂਸਨੈਸ਼ਨਲ ਰਿਪਰੈਸ਼ਨ ਆ। ਜਦੋਂ ਬਿੱਲ ਆਇਆ ਸੀ ਨਾ ਕੈਲੀਫੋਰਨੀਆ ਸਟੇਟ 'ਚ, ਸਿੱਖਾਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ, ਪਰ ਗਵਰਨਰ ਜਿਹੜਾ ਆ ਉਹ ਪਿੱਠ ਦਿਖਾਲ ਗਿਆ ਐਂਡ ਤੇ ਜਾ ਕੇ। ਸੋ ਜਦੋਂ ਇਹੀ ਚੀਜ਼ ਹੈ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ, ਬਾਕੀ ਮੁਲਕਾਂ ਦੇ ਜਿਹੜੇ ਲੋਕ ਹੈਗੇ ਆ ਉਹ ਕਿੱਦਾਂ ਜਿਹੜੀ ਸਰਕਾਰਾਂ ਆ ਉਹ ਅਮਰੀਕਾ ਦੇ, ਚਾਹੇ ਉਹ ਪੋਲੀਟਿਕਸ ਆ, ਚਾਹੇ ਉਹ ਜਿਹੜੇ ਉਹਨਾਂ ਸਰਕਾਰਾਂ ਨੂੰ ਕ੍ਰਿਟੀਸਾਈਜ਼ ਕਰਦੇ ਆ, ਉਹਨਾਂ ਦੇ ਪਿੱਛੇ ਜਾਂਦੇ ਹੈਗੇ ਆ। ਸੋ ਇਹ ਵੱਡੀ ਉਦਾਹਰਨ ਹੈਗੀ ਆ। ਸੋ ਹੁਣ ਇਸ ਬੰਦੇ ਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਪਾਇਆ ਗਿਆ ਹੈਗਾ ਜੀ।